बल्कि वो सिख ने अपनी कसम पूरी की कि मैं तुहानू बचावांगा, बचा के छड्या उन्हें फिर। पूरी की है जी उन्हें बड़े काफले च ला के ना सानू। बड़ी गल है। वो हिंदू फिर रातों रात उन्होंने मुसलमान कुड़ियां नू उत्थों कढ़ा के हाँ उत्थे मनेरकोटला कैंप पहुंचांदा रहा। अस्सलाम वालेकुम जी। वालेकुम सलाम जी। की हाल जे मियाँ जी, ठीक जे? सुख है। ਤੁਹਾਡਾ ਨਾਮ ਕੀ ਜੇ? बशीर अहमद। ਬਸ਼ੀਰ ਅਹਿਮਦ। ਇਹ ਜਿਹੜੇ ਪਿੰਡ ਬੈਠੇ ਅਸੀਂ, ਇਹਦਾ ਨਾਂ ਕੀ ਹੈ ਜੀ? ਇਹਦਾ ਹਾਂਜੀ। ਨਾਂ ਤਤਲੇ ਵਾਲੀ। ਤਤਲਿਆਲੀ। ਇਹਦੀ ਤਹਿਸੀਲ ਕਿਹੜੀ ਹੈ? ਸਾਡਾ ਨਹੀਂ ਹੋਗੀ। ਨਸ਼ਹਿਰਾ ਵਿਰਕਾ ਤੇ ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਤੇ ਗੁਜਰਾਂਵਾਲਾ ਸੀ, ਹੁਣ ਮੇਰਾ ਖਿਆਲ ਜ਼ਿਲ੍ਹਾ ਵੀ ਉਹੀ ਬਣ ਗਿਆ। ਨਹੀਂ, ਜ਼ਿਲ੍ਹਾ ਗੁਜਰਾਂਵਾਲਾ ਹਜੇ ਵੀ। ਨਸ਼ਹਿਰੇ ਰੋਡ ਆ ਜਿੱਥੇ ਅਸੀਂ ਬੈਠੇ ਆ, ਤਤਲਿਆਲੀ ਚੌਕ ਤੋਂ ਇੱਕ ਨਸ਼ਹਿਰੇ ਰੋਡ ਨੂੰ, ਇੱਕ ਗੁਜਰਾਂਵਾਲੇ ਨੂੰ, ਇੱਕ ਸ਼ਿਵਪੁਰੇ ਨੂੰ ਤੇ ਇੱਕ ਜਾਂਦੀ ਕਾਮੋਕਿਆਂ ਨੂੰ। ਤੁਹਾਡਾ ਨਾਮ ਬਸ਼ੀਰ ਅਹਿਮਦ ਜੀ। ਵਲਦੀਅਤ ਤੁਹਾਡੀ? ਅੱਲਾ ਅੱਲਾ ਦਿਆ। ਅੱਲਾ ਦੀਆ। ਤੁਸੀਂ ਇੱਥੋਂ ਦੇ ਰਹਿਣ ਵਾਲੇ ਜਾਂ ਇੰਡੀਆ ਚੋਂ ਆਏ? ਇੰਡੀਆ ਜੋ ਇੰਡੀਆ ਚੋਂ। ਇੰਡੀਆ 'ਚ ਤੁਹਾਡਾ ਕਿਹੜਾ ਪਿੰਡ ਸੀ? ਕੜਾਮ। ਕੜਾਮ ਜੀ ਆ। ਤੇ ਉਹਦੀ ਤਹਿਸੀਲ? ਫਿਰ ਪਹਿਲਾਂ ਘਨੌਰ, ਫਿਰ ਪਟਿਆਲਾ ਸੀ, ਰਿਆਸਤ ਵੀ ਪਟਿਆਲਾ ਤੇ ਤਹਿਸੀਲ ਵੀ ਪਟਿਆਲਾ। ਠੀਕ ਹੈ। ਪਹਿਲੇ ਤਹਿਸੀਲ ਘਨੌਰ ਸੀ। ਹਾਂਜੀ ਕੜਾਮ। ਹਾਂ ਬੜਾ ਵੱਡਾ ਸ਼ਹਿਰ ਸੀ ਕਦੀ। ਹਾਂਜੀ। ਕਦੀ ਸ਼ਹਿਰ ਸੀ, ਰਾਮਗੜ੍ਹ ਸ਼ਹਿਰ ਸੀ, ਸ਼ਹਿਰ ਦਾ ਨਾਂ ਸੀ। ਰਾਮਗੜ੍ਹ ਕੇ ਕੜਾਮ? ਪਹਿਲਾਂ ਤਾਂ ਰਾਮਗੜ੍ਹ ਸੀ, ਨਾਮ ਕੋ ਰਾਮ ਰਾਜਾ ਸੀ। ਉਹ ਹੁਣ ਤਹਿਸੀਲ ਰਿਆਸਤ ਪਟਿਆਲੇ 'ਚ ਆ ਗਿਆ ਸੀ ਉਹ। ਅੱਛਾ ਜੀ। ਤੇ ਤਹਿਸੀਲ ਵੀ ਪਟਿਆਲਾ ਹੀ ਆ ਗਿਆ ਸੀ। ਠੀਕ। ਪਹਿਲਾਂ ਤਹਿਸੀਲ ਘਨੌਰ ਸੀ। ਤਹਿਸੀਲ ਘਨੌਰ ਸੀ ਪਹਿਲੇ? ਹਾਂ ਪਹਿਲਾਂ ਘਨੌਰ ਸੀ, ਫਿਰ ਉਹ ਹੁਣ ਘਨੌਰ ਕਿੰਨੀ ਕੁ ਦੂਰ ਸੀ ਤੁਹਾਡੇ ਤੋਂ? ਉਹ ਸੀ ਕੋਈ ਮੇਰਾ ਖਿਆਲ ਹੈ 9-10 ਮੀਲ ਹੈ ਸੀ। ਤੁਹਾਡੇ ਲਾਗੇ ਕਿਹੜੇ ਕਿਹੜੇ ਪਿੰਡ ਸਨ? ਪਿੰਡ ਸਾਡੇ ਕੋਲ ਚੜ੍ਹਦੇ ਪਾਸੇ ਸੀ ਪਠਾਨ ਵਾਲਾ। ਅੱਛਾ ਜੀ। ਉਦੋਂ ਇੱਧਰ ਆਪਣਾ ਪਹਾੜ ਪਾਸੇ ਸੀ ਜਲਾਲਾਬਾਦ, ਲਾਂਦੇ ਪਾਸੇ ਸੀ। ਤੇ ਦੱਖਣ ਪਾਸੇ ਕਿਹੜਾ ਪਿੰਡ ਸੀ? ਧੋਆ ਧੋਵਾ। ਧੋਆ ਧੋਆ। ਅੱਛਾ। ਇਹ ਹਿੰਦੂਆਂ ਸਿੱਖਾਂ ਦੇ ਪਿੰਡ ਸਨ? ਆਹੋ। ਅੱਛਾ। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ, ਤੁਹਾਡੀ ਉਸ ਵਕਤ ਉਮਰ ਕਿੰਨੀ ਸੀ? ਮੇਰੀ ਉਮਰ ਸੀ ਦਾੜੀ ਮੁੱਛ ਤਰੀ ਸੀ 20 ਸਾਲ। ਗੱਭਰੂ ਸੀ ਅਜੇ ਤੁਸੀਂ? ਹਾਂ ਜਵਾਨ ਸੀ ਦਾੜੀ। ਅੱਛਾ। ਕਿ ਹੁਣ ਮਾਸ਼ਾਅੱਲਾ ਤੁਹਾਡੀ ਉਮਰ 97 ਸਾਲ ਆ। ਹੁਣ ਤਾਂ ਮੇਰਾ ਗੱਲ 100 ਦੇ ਕਰੀਬ ਹੈ। ਹਾਂ 100 ਦੇ ਕਰੀਬ ਹੈ। ਹਾਂ ਸਹੀ। ਤੇ ਤੁਹਾਡੀ ਬਰਾਦਰੀ ਕਿਹੜੀ ਹੈ ਜੀ? ਮੁਗਲ। ਮੁਗਲ। ਠੀਕ ਹੈ। ਪਿੰਡ ਦੇ ਵਿੱਚ ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ, ਹਿੰਦੂਆਂ ਦੇ ਕਿੰਨੇ ਕੁ ਸਨ ਤੇ ਸਿੱਖਾਂ ਦੇ ਕਿੰਨੇ ਕੁ ਸਨ? ਸਾਡੇ ਪਿੰਡ 'ਚ ਇੱਕੋ ਹੀ ਘਰ ਸੀ ਹਿੰਦੂਆਂ ਦਾ। ਇੱਕੋ ਘਰ ਹਿੰਦੂਆਂ ਦਾ ਸੀ? ਉਹ ਝੂਰ ਹੁੰਦੇ ਸੀ ਨਾ, ਹਿੰਦੂ ਝੂਰ, ਜਿਨ੍ਹਾਂ ਨੂੰ ਮਾਛੀ ਕਹਿੰਦੇ ਨੇ ਅਸੀਂ। ਅੱਛਾ। ਜਿਨ ਮਾਛੀ ਸਨ, ਝੂਰ। ਉਹਨਾਂ ਨੂੰ ਉੱਥੇ ਕਹਿੰਦੇ ਸੀ ਮਹਿਰੇ। ਅੱਛਾ। ਉਹ ਇੱਕ ਬੰਦਾ ਰੱਖਿਆ ਹੋਇਆ ਸੀ ਸਿਰਫ ਉੱਥੇ, ਹਿੰਦੂ ਅਕਸਰ ਹੁੰਦੇ ਸੀ ਰੋਟੀ ਪਾਣੀ ਪਕਾਉਣ ਵਾਸਤੇ। ਅੱਛਾ। ਤੇ ਹਿੰਦੂ ਉੱਥੇ ਆਬਾਦ ਨਹੀਂ ਸੀ ਹੁੰਦਾ। ਸਹੀ। ਤੁਹਾਡਾ ਪਿੰਡ ਸਾਰਾ ਮੁਸਲਮਾਨਾਂ ਦਾ ਸੀ? ਮੁਸਲਮਾਨਾਂ ਦਾ ਤੇ ਚੂੜੇ ਚਨਾਰ ਹੈ ਸੀ। ਅੱਛਾ। ਹਾਂ ਇਹਨਾਂ ਦੀ 2 ਆਬਾਦੀਆਂ ਸੀ, ਬਾਕੀ ਮੁਸਲਮਾਨ ਹੀ ਉੱਤੇ ਸਾਰੇ। ਕਿੰਨੇ ਕੁ ਘਰ ਮੁਸਲਮਾਨਾਂ ਦੇ ਸਨ? 3-4 ਆਬਾਦੀਆਂ ਸੀ। 3-4? ਏਡਾ ਵੱਡਾ ਪਿੰਡ ਸੀ? ਸ਼ਹਿਰ ਸੀ, ਤੁਹਾਨੂੰ ਦੱਸਿਆ ਕਿ ਜੀ 12-12 ਕੋਡੀ ਡੰਡੀ ਸੀ ਉਹਦੀ। ਅੱਛਾ। ਹਾਂਜੀ। ਤੇ ਹੁਣ ਉਹਦੀ 4-5 ਆਬਾਦੀਆਂ ਹੋ ਗਈ ਸੀ। ਅੱਛਾ। ਇੱਕ ਆਬਾਦੀ 'ਚ ਮੇਰੇ ਖਿਆਲ 20-25 ਘਰ ਸੀ। ਅੱਛਾ। ਇੱਕ ਆਬਾਦੀ 'ਚ ਅਸੀਂ ਮੁਗਲਾਂ ਦਾ ਸਾਰਾ ਮਤਲਬ ਉਹ ਹੈ ਸੀ ਕਿ 4-5 ਕਿੱਲਿਆਂ 5-6 ਕਿੱਲਿਆਂ 'ਚ। ਤੇ ਇੱਕ ਆਬਾਦੀ ਵੱਡੀ ਸੀ ਜਿਹੜੀ ਉਹ ਕਿਲੇ ਤੋਂ ਇਸ ਸਾਈਡ। ਉਹ ਕਿਹੜੀ ਬਰਾਦਰੀ ਦੀ ਆਬਾਦੀ ਸੀ? ਕੰਬੋ। ਕੰਬੋ।
ਕਿਲਾ ਵੀ ਸੀ ਤੁਹਾਡੇ ਪਿੰਡ 'ਚ? ਆ ਕਿਲਾ ਹੈ ਸੀ ਕਾਇਮ, ਮੁੱਦਾ ਮਾਰਿਆ ਸੀ ਉੱਤੇ ਟਾਲੀ ਬਣੀ ਸੀ। ਉਹ ਕਿਲਾ ਕਿਹਨੇ ਬਣਵਾਇਆ ਸੀ? ਉਹ ਮੁਰਗ ਦੇ ਨਾ ਮਤਲਬ ਹੈ ਕਿ ਬਣਵਾਇਆ ਸੀ ਰਾਜੇ ਨੇ, ਪਟਿਆਲੇ ਵਾਲੇ ਨੇ। ਅੱਛਾ, ਰਾਜੇ ਪਟਿਆਲੇ ਵਾਲੇ ਨੇ ਬਣਵਾਇਆ ਸੀ। ਹਾਂ, ਅੱਛਾ 12 ਦਰੀ ਸਿਰਫ ਬਣੀ ਸੀ, ਹੋਰ ਕਿਲਾ ਕਾਦਾ ਜੀ। ਅੱਛਾ, 12 ਦਰੀ ਬਣੀ ਹੋਈ ਸੀ। ਹਾਂ। ਠੀਕ ਹੈ। ਤੁਹਾਡੇ ਲਾਗੇ ਮੇਲਾ ਕੋਈ ਲੱਗਦਾ ਸੀ? ਤੇ ਮੀਰਾਂ ਸਾਹਿਬ ਦਾ ਮੇਲਾ ਲੱਗਦਾ। ਮੀਰਾਂ ਸਾਹਿਬ ਦਾ ਕਿੰਨੀ ਕੁ ਦੂਰ ਸੀ ਤੁਹਾਡੇ? ਉਹ ਸਾਡਾ ਮਕਾਨ ਇੱਥੇ ਸੀ, ਹਾਂਜੀ। ਉਹ ਕੋਈ 2 ਕਿੱਲੇ ਆ ਟਮਾਟਰ। ਤੁਹਾਡਾ ਘਰ ਪਿੰਡ ਦੇ ਵਿੱਚ ਸੀ ਜਾਂ ਪਿੰਡੋਂ ਬਾਹਰ ਸੀ? ਸਾਡਾ ਸੀ ਤੀਜੀ ਚੌਥੀ ਆਬਾਦੀ। ਅੱਛਾ, ਚੌਥੀ ਆਬਾਦੀ 'ਚ। ਹਾਂ, ਚੌਥੀ ਆਬਾਦੀ ਸਾਡੀ ਸੀ। ਅੱਛਾ ਉਹ ਮਤਲਬ ਮੀਰਾਂ ਸਾਹਿਬ ਦੇ ਚੜ੍ਹਦੇ ਪਾਸੇ। ਅੱਛਾ ਜੀ। ਤੇ ਇੱਕ ਆਬਾਦੀ ਕੰਬੋਆਂ ਦੀ ਸੀ ਨਾਲ ਹੀ, ਇੰਝ ਕਰਕੇ ਮੀਰਾਂ ਸਾਹਿਬ ਦਾ ਥੋੜ੍ਹਾ ਜਿਹਾ ਫਰਕ ਸੀ, ਅੱਛਾ ਕਿੱਲੇ ਕੁ ਦਾ। ਅੱਛਾ ਜੀ। ਉਹ ਕੰਬੋ ਸੀ। ਤੇ ਪਿਛਲੇ ਪਾਸੇ ਜਾ ਕੇ ਚੂੜਿਆਂ ਦੀ ਆਬਾਦੀ ਸੀ। ਅੱਛਾ ਜੀ। ਉਦੋਂ ਪਿੱਛੇ ਜਾ ਕੇ ਇੱਧਰ ਚਨਾਰਾਂ ਦੀ ਆਬਾਦੀ ਸੀ। ਅੱਛਾ ਤੇ ਫਿਰ ਵੱਡਾ ਪਿੰਡ ਸੀ ਸਾਰਾ ਹੀ। ਉਹ ਵੱਡਾ ਪਿੰਡ ਸੀ, ਮੇਰਾ ਖਿਆਲ ਹੈ ਹੋਣਾ ਕਿ 1000 ਘਰ। 1000 ਘਰ ਸੀ, ਇੰਨਾ ਵੱਡਾ ਪਿੰਡ ਸੀ। ਹਾਂ, ਅੱਛਾ, ਵੱਡਾ ਉਥੋਂ ਦਾ ਨੰਬਰਦਾਰ ਕਿਹੜਾ ਸੀ, ਯਾਦ ਜੇ ਕੋਈ? ਆਹੋ, ਨੰਬਰਦਾਰ ਕਿਹੜੇ ਕਿਹੜੇ ਸਨ? ਨੰਬਰਦਾਰ ਇੱਕ ਤਾਂ ਅਬਦੁਲ ਅਜੀਜ਼ ਸੀ ਉਹਦਾ ਨਾਮ, ਅੱਛਾ ਜੀ। ਇੱਕ ਦਾ ਨਾਂ ਸੀ ਆਪਣਾ ਕਿੰਨੇ ਨੰਬਰਦਾਰ ਸਨ? ਚਾਰ। 4 ਨੰਬਰਦਾਰ ਸੀ। ਇੱਕ ਅਬਦੁਲ ਅਜੀਜ਼, ਹੋਰ ਤੁਹਾਨੂੰ ਦੱਸਣ ਲੱਗਿਆ ਤਿੰਨ- ਮੈਂ ਯਾਦ। ਤਿੰਨਾਂ ਦੇ ਨਾਮ ਭੁੱਲ ਗਏ ਨੇ। ਹਾਂ, ਚਲੋ ਕੋਈ ਗੱਲ ਨਹੀਂ। ਨਾਂ ਹੀ ਭੁੱਲੇ ਨੇ। ਸਹੀ। ਉਹ ਕਿਹੜੀ ਬਰਾਦਰੀ ਦੇ ਸਨ? ਕੰਬੋ। ਅੱਛਾ ਸਾਡੇ ਹੋਰ ਬਰਾਦਰੀ ਤੁਹਾਨੂੰ ਦੱਸਿਆ ਵੀ ਹੋਰ ਬਰਾਦਰੀ ਕੋਈ ਨਹੀਂ ਸੀ ਸਿਵਾ ਠੀਕ ਹੈ। ਕੰਬੋਆਂ ਦੇ ਜਾਂ ਮੁਗਲ ਅੱਛਾ ਤੇ ਚੂੜੇ ਚ ਨਾਲ। ਅੱਛਾ। ਹਿੰਦੂ ਜਿਹੜਾ ਸੀ, ਹਾਂਜੀ ਜਿਹਦਾ ਕੋਈ ਆਇਆ ਉੱਥੇ, ਜਿਹੜੇ ਜੀ ਹਨ 2 ਹਾਂਜੀ। ਉਹ ਹੀ ਨੇ, ਜੇ ਮਤਲਬ ਹੈ ਜਵਾਨ ਉਮਰ 'ਚ ਆਏ ਨੇ, ਹੂੰ। ਬੱਚਾ ਕੋਈ ਪੈਦਾ ਨਹੀਂ ਹੋਣਾ ਹਿੰਦੂ ਦੇ ਘਰ। ਅੱਛਾ ਇੱਕ ਫਿਰ ਖੱਤਰੀ ਸੀ ਆਇਆ ਜਵਾਨ, ਅੱਛਾ ਜੀ। ਜੈ ਬਾਟੀਆ। ਹਿੰਦੂ ਦਾ ਕੋਈ ਬੱਚਾ ਬੱਚੀ ਨਹੀਂ ਸੀ ਹੈਗਾ? ਉਹਦੇ ਕੋਲ ਸੀ ਇੱਕ ਬੱਚਾ ਇੱਕ ਬੱਚੀ। ਹਿੰਦੂ ਦਾ? ਹਾਂ, ਹਿੰਦੂ ਦਾ ਨਾਂ ਕੀ ਸੀ? ਉਹ ਖੱਤਰੀ ਸੀ, ਉਹਦਾ ਨਾਂ ਕੀ ਸੀ? ਜਿਹੜਾ ਸੀ ਨਾ ਮਾਛੀ, ਹਾਂਜੀ। ਜਿਹਨੂੰ ਅਸੀਂ ਕਹਿੰਦੇ ਹਾਂ ਅਸੀਂ, ਉਹਦਾ ਨਾਮ ਸੀ ਮਨਸਾ। ਮਨਸਾ? ਹਾਂ। ਉਹ ਮਾਛੀ ਸੀ, ਹਿੰਦੂ ਸੀ? ਹਾਂ, ਹਿੰਦੂ। ਅੱਛਾ। ਤੇ ਉਹਦੇ ਉਹਦਾ ਪੁੱਤਰ ਸੀ ਇੱਕ, ਉਹਦਾ ਨਾਮ ਸੀ ਪੂਰਨ। ਪੂਰਨ? ਹਾਂ। ਅੱਛਾ। ਇੱਕ ਉਹਦੀ ਕੁੜੀ ਸੀ, ਉਹਦਾ ਨਾਂ ਕੀ ਸੀ? ਉਹਦਾ ਨਾਮ ਸੀ ਪੂਰਨੀ ਸੀਗਾ ਉਹਦਾ ਨਾਮ, ਕੁੜੀ ਦਾ ਵੀ ਇੱਕੋ ਹੀ ਨਾਮ ਸੀ ਦੋਵਾਂ ਭੈਣ- ਮਤਲਬ ਕਿ ਭਰਾ ਦਾ ਨਾਂ ਪੂਰਨ ਤੇ ਭੈਣ ਦਾ ਨਾਂ ਪੂਰਨੀ? ਹਾਂ। ਅੱਛਾ। ਉਹਦਾ ਘਰ ਕਿੱਥੇ ਕਰਕੇ ਸੀ ਪਿੰਡ 'ਚ? ਉਹ ਸਾਡੀ ਆਬਾਦੀ ਸੀ। ਤੁਹਾਡੀ ਬਸ ਚੌਥੀ ਆਬਾਦੀ ਸੀ? ਹਾਂ। ਮੀਰਾਂ ਦੇ ਦਰਬਾਰ ਦੇ ਲਾਗੇ? ਹਾਂ, ਅੱਛਾ ਉਹ ਸੀ ਬਾਹਮਣ ਮਾਂਗ। ਉਹ ਮੱਛੀ ਤੱਕ ਵੀ ਨਹੀਂ ਸੀ ਖਾਂਦਾ। ਅੱਛਾ। ਉਹਨੂੰ ਹਿੰਦੂਆਂ ਵਾਸਤੇ ਰੋਟੀ ਪਾਣੀ ਪਕਾਉਣ ਵਾਸਤੇ, ਉਹਦਾ ਅੰਗਰੇਜ਼ ਦਾ ਦੌਰ ਸੀ, ਸਹੀ। ਅਕਸਰ ਹਿੰਦੂ ਆਉਂਦੇ ਸੀ। ਅੱਛਾ। ਤੇ ਉਹ ਰੋਟੀ ਪਕਾਉਂਦਾ ਸੀ ਉਹਨਾਂ ਨੂੰ। ਮਤਲਬ ਕਿ ਉਹ ਰੋਟੀ ਵਗੈਰਾ ਪਕਾਉਂਦਾ ਸੀ ਹਿੰਦੂ ਅਫਸਰਾਂ ਦੀ? ਹਾਂ ਜੀ। ਠੀਕ ਹੈ। ਤੇ ਬਾਕੀ ਹੋਰ ਇੱਕ ਨੂਨਗਰ। ਨੂਨਗਰ? ਹਾਂ, ਅੱਛਾ ਉਹ ਦੋਵੇਂ ਪਿਓ ਪੁੱਤਰ, ਉਹ ਪਿਓ ਦਾ ਨਾਂ ਇੱਕੋ ਜਿਹੀ ਉਮਰ ਸੀ ਦੋਵਾਂ ਦੀ, ਬੱਗੇ ਹੋਏ ਸੀ। ਅੱਛਾ। ਪੁੱਤਰ ਦਾ ਨਾਮ ਵਿਸਾਖੀ ਸੀ। ਪੁੱਤਰ ਦਾ ਨਾਮ ਵਿਸਾਖੀ ਸੀ? ਹਾਂ, ਪਿਓ ਦਾ ਨਾਂ ਭੁੱਲ ਗਿਆ, ਮੈਨੂੰ ਯਾਦ ਨਹੀਂ। ਅੱਛਾ। ਉਹ ਵੀ ਤੁਹਾਡੇ ਲਾਗੇ, ਤੁਹਾਡੀ ਬਸਤੀ 'ਚ ਹੀ ਰਹਿੰਦੇ ਹਾਂ, ਸੀ? ਸਾਡੀ ਬਸਤੀ ਸੀ, ਸਿਰਫ ਦੋਵੇਂ ਘਰ ਸੀ। ਅੱਛਾ ਠੀਕ ਹੈ। ਤੁਹਾਡੇ ਪਿੰਡ ਦੇ ਲਾਗੇ ਜਾ ਕੇ ਕੋਈ ਖੂਹ ਵਗੈਰਾ, ਤੁਹਾਡੇ ਘਰ ਦੀ ਨਿਸ਼ਾਨੀ ਕੀ ਸੀ ਪੱਕੀ? ਦਰਬਾਰ ਲਾਗੇ ਹੈ? ਦਰਬਾਰ ਸੀ, ਹਾਂਜੀ। ਦਰਬਾਰ ਦੇ ਸਾਹਮਣੇ ਜਿਹੜਾ ਸਾਡਾ ਮਕਾਨ ਸੀ ਨਾ, ਹਾਂਜੀ। 2 ਮੰਜ਼ਿਲਾਂ ਗੋਲ ਬੁਰਜ ਸੀ। ਤੁਹਾਡੇ ਮਕਾਨ ਦੀ ਨਿਸ਼ਾਨੀ ਸਾਡਾ ਮਕਾਨ 2 ਮੰਜ਼ਿਲਾਂ ਸੀ? ਪੱਕਾ? ਪੱਕਾ ਵਾਹ। ਪੱਕਾ ਮਕਾਨ ਸੀ। ਅੱਛਾ। ਤੇ 2 ਮੰਜ਼ਿਲਾਂ ਤੇ ਬੁਰਜ ਗੋਲ। ਅੱਛਾ, ਬੁਰਜ ਗੋਲ ਸੀ? ਹਾਂ, ਅੱਛਾ। ਇੱਕ ਸਤੀਰ ਤੇ ਅੱਛਾ ਜੀ। 2 ਪੱਕੇ ਬਣੇ। ਅੱਛਾ ਜੀ। ਅੱਗੋਂ ਜਨਾਬ ਉਹਦੇ ਅੱਗੇ ਚਵਾਰਾ ਸੀ ਬਣਿਆ। ਅੱਛਾ। 3 ਸੀਰੀਆਂ। ਤਿੰਨਾਂ ਸ਼ਰੀਰੀਆਂ ਦਾ ਚਵਾਰਾ ਸੀ ਨਾਲ? ਅੱਗੋਂ ਫੇਰ ਚਵਾਰਾ ਸੀ। ਅੱਛਾ 3 ਸੀਰੀਆਂ ਤੇ ਉਹ ਸੀ। ਅੱਛਾ।
ਤੇ ਅੱਗੋਂ ਫਿਰ ਮਤਲਬ ਹੈ ਕਿ ਐਡੀ ਮੋਟੀ ਲਟੈਣ ਪਾਈ ਸੀ ਅੰਜ ਦੀ, ਅੱਛਾ ਜੀ, ਉਹਦੇ 6 ਪੱਖੇ ਸੀ, ਅੱਛਾ 3 ਇੱਧਰ 3 ਇੱਧਰ, ਅੱਛਾ ਤੇ ਅੱਗੋਂ ਫਿਰ ਬਰਾਂਡਾ ਸੀ ਅੱਛਾ, ਦੋਵਾਂ ਸਟੀਲਾਂ ਦੇ। ਹਾਂ ਤੇ ਜਿਹੜੀ ਪੌੜੀ ਚਾੜੀ ਸੀ ਬਰਾਂਡੇ ਦੇ ਕੋਲੋਂ, ਬਰਾਂਡੇ ਤੇ ਚਾੜੀ ਸੀ ਅੰਜ, ਉਹ ਬਰਾਂਡੇ ਦੇ ਕੋਲੋਂ ਥੱਲੇ ਦਰਵਾਜ਼ਾ ਲਾਇਆ ਸੀ ਉਹਦੇ ਬਰਾਂਡੇ ਦੇ ਵਿੱਚ। ਅੱਛਾ ਜੀ, ਇੱਧਰ ਉੱਧਰ ਸਾਡੇ ਕੋਲ ਕਨਾਲ 1.5 ਜਗ੍ਹਾ ਉੱਧਰ ਸੀ ਸਾਡੀ, ਉੱਥੇ ਇੱਧਰ ਨਿੰਮ ਵੱਡਾ ਸੀ, ਅੱਛਾ ਜੀ, ਉਹਦੇ 'ਚ ਫਿਰ ਛੋਟਾ ਹੋ ਗਿਆ ਸੀ, ਉਹ 3 ਬੂਟੇ ਉੱਗੇ ਸੀ ਉਹਦੇ 'ਚ ਇਕੱਠੇ ਹੀ। ਅੱਛਾ। ਹਾਂ, ਉਹਦੇ ਵੀ ਛਾਂ ਵਾਹਵਾ ਬਣ ਗਈ। ਮੈਂ ਕਿਹਾ ਘਰ ਪੱਕਾ ਸੀ, ਚਬਾਰਾ ਡਬਲ ਸਟੋਰੀ ਸੀ, ਹਾਂ ਜੀ, ਲੱਗ 2 ਮੰਜ਼ਿਲਾ, ਹਾਂ ਸੋਹਣਾ ਘਰ ਬਣਿਆ ਸੀਗੇ। ਸਾਡੇ ਤੁਹਾਨੂੰ ਦੱਸਿਆ ਪਤਾ ਹੀ ਨਹੀਂ ਸੀ ਛੱਡ ਕੇ ਚਲੇ ਜਾਣਾ, ਚੇਤਾ ਹੀ ਕੋਈ ਨਹੀਂ, ਖਿਆਲ ਹੀ ਕੋਈ ਨਹੀਂ ਹੈ, ਕੋਈ ਪਤਾ ਨਹੀਂ। ਸਾਡੇ ਤੇ ਜਿਸ ਟਾਈਮ ਤੁਸੀਂ ਉੱਥੋਂ ਸਫ਼ਰ ਕੀਤਾ, ਸਾਡੇ ਤੇ ਅਣਚੱਕੀ ਮਤਲਬ ਹੈ ਕਿ ਇਹ ਤੁਹਾਨੂੰ ਕਿਸ ਤਰ੍ਹਾਂ ਫਿਰ ਪਤਾ ਲੱਗਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋ ਗਈ ਹੈ? ਇਹ ਸਾਡੇ ਪਿੰਡ ਸੀ ਨਾ, ਕੰਬੋਹ ਸੀ, ਅੱਛਾ ਜੀ, ਉਹ ਪਿੰਡ ਦਾ ਪਿੰਡ 'ਚ ਹੀ ਰਿਹਾ ਸੀ। ਅੱਛਾ ਜੀ, ਉਹ ਸਿਰਫ ਆਪਣੇ ਘਰ ਦੇ ਜੀਆਂ ਨੂੰ ਹਾਂ। ਚਾਚੇ ਤਾਏ ਆਂਦਾ ਸੀ, ਅੱਛਾ ਜੀ, ਬਾਕੀ ਇੱਕੋ ਹੀ ਮੁੰਡਾ ਸੀ ਉਹਦਾ। ਅੱਛਾ ਜੀ, ਹਾਂ, ਦੋ ਮੁੰਡੇ ਸੀ। ਅੱਛਾ ਜੀ, ਕੋਈ ਆਪਣੇ ਘਰ ਦੇ ਜੀਆਂ ਨੂੰ ਚਾਚੇ ਬਾਬੇ ਆਂਦਾ ਸੀ, ਦੂਜਿਆਂ ਨੂੰ ਸਾਰੇ ਪਿੰਡ ਨੂੰ ਮੋਮਾ ਹੀ ਕਹਿੰਦਾ। ਅੱਛਾ ਜੀ, ਤੇ ਉਹਦੇ ਕੋਲ ਅਖਬਾਰ ਗਈ ਸੀ, ਉਹ ਅਖਬਾਰ ਗਈ ਹੈ, ਅੱਛਾ ਜੀ, ਉਹਨੇ ਅਖਬਾਰ ਪੜ੍ਹੀ ਆ ਵੀ ਪਾਕਿਸਤਾਨ ਹਿੰਦੁਸਤਾਨ ਹੋ ਗਿਆ, ਵੰਡ ਪਈ। ਵੰਡ ਪੈ ਗਈ ਹੈ, ਹਾਂ। ਅੱਛਾ ਤੇ ਉਹ ਜਨਾਬ ਉਸੇ ਦਿਨ ਹੀ ਬੰਦ ਕਰ ਛੱਡਿਆ ਉਹਨਾਂ ਕੰਮ। ਅੱਛਾ ਉਹਦੇ ਰਾਤੋਂ ਰਾਤ ਹੀ ਆਪਣਾ ਸਾਰਾ ਸਮਾਨ ਰੱਖਿਆ ਉਹਨੇ, ਸ਼ਹਿਰ ਆ ਗਿਆ ਸਮਾਨ, ਅੱਛਾ, ਸਮਾਨੇ 'ਚ ਉਹਦੇ ਸਾਥ ਸੀ। ਸਮਾਨਾ, ਹਾਂ। ਅੱਛਾ ਉਹ ਸਮਾਨੇ ਆ ਗਿਆ ਰਾਤੋਂ ਰਾਤ ਹੀ, ਰਾਤੋਂ ਰਾਤ ਹੀ ਸਮਾਨ ਆ ਗਿਆ। ਅੱਛਾ ਜੀ, ਉਹ ਜਨਾਬ ਸਮਾਨ ਆਪਣਾ ਲੈ ਆਇਆ ਸਾਰਾ। ਹਾਂਜੀ ਜੇ ਕਿਸੇ ਨੂੰ ਦੱਸਦਾ ਹੋਰ ਵੀ ਕੋਈ ਨਿਕਲ ਜਾਂਦਾ। ਹਾਂਜੀ, ਸਾਡੇ ਜਿੱਦਣ ਹੱਲਾ ਪਿਆ, ਹਾਂਜੀ, ਉਹ ਵਕਤ ਦਾ ਗੱਲ ਕਿਸੇ ਨੂੰ, ਮੇਰਾ ਖਿਆਲ ਹੈ 30-35 ਕਿਲੋ ਚਾਂਦੀ ਦੇ ਰੁਪਏ ਸੀ ਕਿਹਨਾਂ ਕੋਲ? ਸਾਡੇ ਕੋਲ। 30-35 ਕਿਲੋ ਚਾਂਦੀ ਦੇ ਰੁਪਈਏ ਸਨ, ਰੁਪਈਏ। ਅੱਛਾ ਇੱਕ ਐਡੀ ਵੱਡੀ ਸੰਦੂਕ ਦੀ, ਐਡੀ ਉੱਚੀ, ਅੱਛਾ ਉਹ ਨੋਟਾਂ ਦੀ ਭਰੀ, ਨੋਟ ਉਦੋਂ ਤੁਰੇ ਸੀ। ਅੱਛਾ ਉਹ ਤੈਆਂ ਲਾ ਕੇ ਮੇਰੇ ਪਿਓ ਨੇ ਨਾਲ ਪੁੱਛਿਆ ਗੋਡਾ ਰੱਖ ਕੇ ਕੁੰਡੀ ਲਾਈ ਸੀ। ਰੋਡੇ ਬਣਾਉਂਦੀਆਂ ਸੀ ਜਨਾਨੀਆਂ, ਉਹਨਾਂ ਵੱਡੇ ਵੱਡੇ ਮਿੱਟੀ ਦੇ, ਅੱਛਾ, ਉਹਦੇ ਉੱਤੇ ਸੰਦੂਕ ਰੱਖਿਆ। ਉਹ ਪੈਸਿਆਂ ਵਾਲਾ ਤੇ ਚਾਂਦੀ ਵਾਲਾ, ਉਹ ਚਾਂਦੀ ਵਾਲਾ ਤਾਂ ਥੱਲੇ ਦਬਾਇਆ ਨਾ ਜ਼ਮੀਨ 'ਚ। ਅੱਛਾ ਚਾਂਦੀ ਵਾਲਾ ਥੱਲੇ ਜ਼ਮੀਨ 'ਚ ਦਬਾਤਾ, ਉਹ ਉਹਦੀ ਝੋਰ ਦੀ ਭੈਣ ਦਾ ਵੀ ਉਹ ਸੀ ਨਾਲ। ਅੱਛਾ ਉਹ ਬੁੱਢੇ ਜਿਹੇ ਦੀ ਸੀ ਸਾਡੀ ਸੀ। ਅੱਛਾ ਉਹ ਝੂਰ ਦੀ ਭੈਣ ਵੇਖਣ ਦੇ ਹੀ ਸੀ, ਹਾਂ। ਅੱਛਾ 2 ਬੋਰੀਆਂ ਭਾਂਡਿਆਂ ਦੀ ਸੀ, ਪਿੱਤਲ। ਹਾਂ ਜਾਣਦੇ ਕੋਈ ਨਹੀਂ। ਹਾਂ ਹਾਂ, ਪਹਿਲਾਂ ਥੱਲੇ ਕੁਕਰਾਲੀ ਦਾ ਸੱਚਿਆ, ਅੱਛਾ ਫਿਰ ਉੱਤੇ ਹੋਰ ਪੀਆਂ ਦਾ ਰੱਖਿਆ ਉਹ ਰੱਖ ਉੱਤੇ 2 ਬੋਰੀਆਂ ਭਾਂਡਿਆਂ ਦੀ ਰੱਖੀਆਂ। ਹਾਂ ਉੱਤੇ ਜਨਾਬ ਉਹ ਜਿਹੜੀ ਸੰਦੂਕ ਦੀ ਸੀ ਪੈਸਿਆਂ ਵਾਲੀ ਰੋਕ ਕੇ ਸੰਦੂਕ ਉਹਦੇ ਨਾਲ ਰੋਡੇ ਤੇ ਰੱਖਿਆ। ਕੋਈ ਸ਼ਹਿਰ ਲਾਰੀ ਨਹੀਂ ਸੀ ਸਾਡੇ ਕੋਲ ਆਈ। ਅਸੀਂ ਬਿਲਕੁਲ, ਮੈਂ ਆਖਿਆ ਕਿ ਉਹਨੂੰ ਮੈਂ ਕਿਹਾ ਸਮਾਨ ਰੱਖ ਲਈਏ, ਬੈਠ ਕੇ ਮੈਂ ਕਿਹਾ ਸਾਡੇ ਚੰਗੇ ਨੇ। ਹਾਂਜੀ 9 ਮੀਲ ਪੰਧ ਜਿਹੜਾ 1.25 ਘੰਟੇ 'ਚ ਨਾਪੜ ਜਾਣਾ। ਅੱਛਾ ਮੈਂ ਕਿਹਾ ਜਾਂ ਗੱਡੀ ਜੋੜ ਲਈਏ ਜਾਂ ਵੱਡਾ ਜੋੜ ਲਈਏ। ਅੱਛਾ ਇਹ ਖਾਸ ਸਮਾਨ ਰੱਖ ਕੇ ਉੱਥੇ ਉੱਧਰ ਕੰਪ ਸੀ ਲੱਗਿਆ। ਅੱਛਾ ਕੈਂਪ ਕਿੱਥੇ ਲੱਗਾ ਸੀ? ਕੰਪ ਲੱਗਿਆ ਸੀ ਇੱਧਰ ਆਪਣਾ ਬਖੂਰਾ ਸੀ ਨਾ, ਉਹਦੇ ਰਾਣੀ ਸੀ ਕੌਮ ਦਾ। ਅਤੇ ਜਨਾਬ ਨੇ ਸਾਨੂੰ ਆਂਦਾ ਪਿਛਾਂ ਚੱਲੋ ਸਿੱਖਾਂ 'ਚ, ਔਰ ਪਿੰਡ 'ਚ ਵੱਡੇ ਕਦੀ ਸਿੱਖਾਂ 'ਚ ਰਹਿੰਦੇ ਹੁੰਦੇ। ਅੱਛਾ ਸਾਨੂੰ ਆਂਦਾ ਸਮਾਨ ਰੱਖੋ ਉੱਥੇ ਲੈ ਚੱਲੋ। ਮੈਂ ਕਿਹਾ ਠੀਕ ਹੈ।
ਸਾਨੂੰ ਵੀ ਮਰਵਾ ਤੇ ਸਿੱਖਾਂ ਕੋਲ ਜਾ ਕੇ ਤੇ ਮਾਲ ਵੀ ਉਹਨਾਂ ਦੇ ਰੱਖੀ ਦੀ ਜੀ। ਅੱਛਾ ਅਗਰ ਨਹੀਂ ਇਹ 2-4 ਦਿਨ ਦਾ ਰਵਾ ਤੇ ਨਾ ਪੁੱਛੋ ਅੱਛਾ ਉਹ ਨਾ ਪਿਆ ਤੇ ਨਾਲ ਸਵੇਰੇ 10 ਵਜੇ ਸਾਡੇ ਤੇ ਹੱਲਾ ਪੈ ਗਿਆ। ਅੱਛਾ ਉਹ ਤਾਂ ਸਿਰਫ ਲੈਫਟੈਨ ਜਿਹੜਾ ਸੀ ਨਾ ਫੌਜ ਦਾ ਕਿੰਨੇ ਕੁ ਉੱਥੇ ਇਕੱਠੇ ਹੋਏ ਸਨ ਜਿੱਥੇ ਹਮਲਾ ਪਿਆ ਹੈ? ਕਿੰਨੇ ਕੁ ਜੀ ਸਨ? ਜੀਆਂ ਦਾ ਕਿਹੜਾ ਅੰਦਾਜ਼ਾ ਸੀ ਤੇ 14 ਪਿੰਡਾਂ ਦੇ ਜੀ 14 ਪਿੰਡਾਂ ਦੇ ਜੀ ਇਕੱਠੇ ਹੋਏ ਤੇ ਹਮਲਾ ਕਿਹਨੇ ਕੀਤਾ? ਚਾਲੇ ਵਾਲੇ ਨੇ ਪਟਿਆਲੇ ਵਾਲੇ ਕੌਣ ਸਨ? ਸਿੱਖ ਅੱਛਾ ਰਾਜਾ ਜਿਹੜਾ ਸੀ। ਅੱਛਾ ਨਾਲੇ ਸਾਰੀ ਦੁਨੀਆ ਇੱਕੋ ਹੀ ਬਣੀ ਸੀ, ਮੁਸਲਮਾਨ ਤੇ ਸਾਰੇ ਉਹਨਾਂ ਪੁਲਿਸ ਤੋਂ ਵੀ ਕੱਢ ਛੱਡੇ ਸੀ। ਹਾਂਜੀ ਹਾਂਜੀ ਫੌਜ ਤੇ ਕੋਈ ਰਹਿਣੀ ਨਹੀਂ ਦਿੱਤਾ ਤੇ ਸਿਰਫ ਹਿੰਦੂ ਸੀ ਸਾਰੇ। ਅੱਛਾ ਤੇ ਹੱਲਾ ਪਿਆ ਜਿਸ ਵੇਲੇ ਤੇ ਉੱਧਰੋਂ ਦੀ ਸਾਰੇ ਕਸਮ ਖਾ ਕੇ ਕਿਲੇ ਤੇ ਚੜ੍ਹ ਗਏ ਸਾਰੇ ਦੁਨੀਆ। ਅੱਛਾ ਦੇ ਬੱਚੇ ਵੀ ਉਂਝ ਲੋਕ ਨਾ ਹਰਾਮ ਮੌਤ ਨਾ ਮਰੋ, ਕਲਮਾ ਪੜ੍ਹੀ ਜਾਓ ਤੇ ਮਰੀ ਜਾਓ। ਗੁਆਂਢਾਂ ਦੇ ਸਿੱਖ ਸੀ ਨਾਲ, ਉਹਨਾਂ ਦੇ ਨਾਂ ਜਾਣਦੇ ਸੀ। ਅੱਛਾ ਉਹਨਾਂ 4 ਬੰਦੇ ਸੱਦੇ ਹੈ। ਹਾਂਜੀ ਉਹਨਾਂ ਜਾ ਕੇ ਆਖਿਆ ਵੀ ਤੁਸੀਂ ਬਈ ਇੱਥੇ ਰਹਿ ਨਹੀਂ ਸਕਦੇ। ਅੱਛਾ ਜੀ ਪਾਕਿਸਤਾਨ ਹਿੰਦੁਸਤਾਨ ਬਣ ਗਿਆ। ਹਾਂਜੀ ਪਾਕਿਸਤਾਨ ਜਾਣਾ ਪੈਣਾ, ਭਾਵੇਂ 6 ਮਹੀਨੇ ਵੀ ਲੜੋ, ਸਾਲ ਵੀ ਲੜੋ, ਫਿਰ ਵੀ ਜਾਣੀ ਜਾਣੀ ਹਾਂਜੀ ਹਾਂਜੀ ਤੇ ਮਰ ਮਰਾ ਕੇ ਵੀ ਜਾਣੇ ਹੀ ਹੈ। ਅਗਰ ਮੈਂ ਉੱਤਰ ਕੇ ਨਾ ਉਹਨੇ ਘੋੜੀ ਤੇ ਸੀ ਚੜਿਆ ਲੱਤਾਂ ਉੱਤਰ ਕੇ ਘੋੜੀ ਦੀ ਪੁਸਲ ਮੂੰਹ 'ਚ ਲੈ ਲਈ। ਮੈਂ ਕਿਹਾ ਗਊ ਖਾਂ ਜੇ ਤੁਹਾਡੇ ਨਾਲ ਧੋਖਾ ਕਰਾਂ, ਅੱਛਾ ਮੈਂ ਤੁਹਾਨੂੰ ਜਿਹੜਾ ਵਾਅਦਾ ਕਰਾਂਗਾ ਤੇ ਤੁਸੀਂ ਮੈਨੂੰ ਇੱਕੋ ਹੀ ਕਸਮ, ਮੈਂ ਤੁਹਾਡੇ ਕੋਲੋਂ ਕੁਰਾਨ ਨਹੀਂ ਸਿਖਾਉਂਦਾ, ਕੋਈ ਕਸਮ ਨਹੀਂ ਜਿਹੜੀ ਤੁਹਾਡੇ ਤੇ ਹਰਾਮ ਚੀਜ਼ ਹੈ ਯਾਨੀ ਖੰਜੀਰ, ਇਹੋ ਹੀ ਇੱਕੋ ਹੀ ਕਸਮ ਤੁਸੀਂ ਮੈਨੂੰ ਬਾਹਰ ਨਿਕਲੋ ਜਾਂ ਧੋਖਾ ਨਾ ਕਰੋ। ਉਹ ਇਸ ਤਰ੍ਹਾਂ ਪੂਰਾ ਕਰਕੇ ਨਿਕਲ ਆਏ ਕਿਲੇ ਦੇ ਅੰਦਰੋਂ। ਹਾਂ ਅੱਛਾ ਕਿਲਾ ਕਾਹਦਾ ਸੀ, ਮੀਰਾਂ ਸਾਹਿਬ ਇੱਕ ਸੀ, ਸਾਰੇ ਕਿਲੇ ਤੇ ਬੰਦੇ ਚੜੇ ਸੀ। ਅੱਛਾ ਉੱਥੇ ਬੱਚੇ ਜਨਾਨੀਆਂ ਮੀਰਾਂ ਸਾਹਿਬ ਇੱਕ ਸੀ ਸਾਰੇ। ਅੱਛਾ ਉਹ ਜਨਾਬ ਸੁਲਾ ਨਾਲ ਹੀ ਨਿਕਲੇ, ਸੁਲਾ ਨਾਲ ਹੀ ਆਏ ਹੈ। 3 ਮਹੀਨੇ ਮਤਲਬ ਸਾਡਾ ਕੰਟ ਵੱਖਰਾ ਹੀ ਰਿਹਾ। ਅੱਛਾ ਉਹ ਦਰਿਆ ਲੰਘਦਾ ਸੀ ਨਾ ਕੋਲ। ਮਤਲਬ ਕਿ ਉਹ ਸਿੱਖ ਨੇ ਆਪਣੀ ਕਸਮ ਪੂਰੀ ਕੀਤੀ ਕਿ ਮੈਂ ਤੁਹਾਨੂੰ ਬਚਾਵਾਂਗਾ, ਬਚਾ ਕੇ ਛੱਡਿਆ ਉਹਨੇ ਫਿਰ। ਪੂਰੀ ਕੀਤੀ ਹੈ ਜੀ ਉਹਨੇ ਕੰਪ 'ਚ ਵੱਡੇ ਕਾਫਲੇ 'ਚ ਰਾਹ ਕੇ ਨਾ ਸਾਨੂੰ ਬੜੀ ਗੱਲ ਹੈ। ਰਾਜ ਪਰ ਹਾਂਜੀ ਕਾਫਲਾ ਅੱਧਾ ਅੱਗੇ ਲੰਘ ਗਿਆ, ਹਾਂਜੀ ਅੱਧਾ ਪਿੱਛੇ ਸੀ ਉਹਦੇ। ਸਾਨੂੰ ਸਲਾਮ ਦੁਆ ਉਸ ਤੇ ਨਹੀਂ ਲੈਂਦਾ ਸੀ ਆਪਣੇ ਮੁਸਲਮਾਨਾਂ ਨਾਲ। ਹਾਂਜੀ ਮੀਆਂ ਸਲਾਮ ਅਲੈਕੁਮ, ਮੀਆਂ ਸਲਾਮ ਅਲੈਕੁਮ, ਬੱਚਿਆਂ ਨਾਲ ਵੀ ਅੱਛਾ ਸਾਰਿਆਂ ਨਾਲ। ਇੰਨਾ ਚੰਗਾ ਸੀ ਉਹ ਸਿੱਖ। ਹਾਂ, ਸਲਾਮ ਦੁਆ ਲੈ ਕੇ ਨਾ ਹੱਥ ਬੰਨੇ, ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਨੂੰ ਮਾਫ ਦੇ ਆਪਣੀ ਕਿਸਮਤ ਹੈ। ਤੁਸੀਂ ਦਰਿਆ ਪਾਰ ਕੀਤਾ ਕਿ ਕਸੂਰ ਵਾਲੇ ਬਾਰਡਰ ਤੋਂ ਆਏ? ਫਿਰ ਕਸੂਰ ਵਾਲੇ ਬਾਅਦ ਕਸੂਰ ਵਾਲੇ ਬਾਰਡਰ ਤੇ ਕਿੰਨੀ ਦਿਨ 'ਚ ਪਹੁੰਚੇ? ਕਸੂਰ ਵਾਲੇ ਬਾਰਡਰ ਪਾਕਿਸਤਾਨ ਦੀ ਸਰਹੱਦ 'ਚ 14 ਦਿਨਾਂ 14 ਦਿਨਾਂ 'ਚ 14 ਤੁਹਾਡੇ ਜਿੰਨੇ ਜੀ ਸਨ ਖੈਰੋਫੀਅਤ ਦੇ ਨਾਲ ਹੀ ਆ ਗਏ ਸਾਰੇ? ਸਾਡੇ ਨਾਲ ਮਤਲਬ ਕਿ ਉਂਝ ਆਪਣੀ ਆਈ ਨਾ ਨਹੀਂ, ਉਂਝ ਹਮਲੇ ਦੇ ਦੌਰਾਨ ਕੋਈ ਨਹੀਂ ਸ਼ਹੀਦ ਹੋਇਆ, ਅਮਨ ਦੇ ਨਾਲ ਆ ਗਏ। ਉੱਥੇ ਜਿਹੜੇ ਬਾਹਰ ਲੁਕੇ ਸੀ ਕੋਈ 2-4 ਸੀ, ਹਾਂਜੀ ਉਹ ਮਰੇ ਨੇ ਥੱਲੇ 'ਚ। ਅੱਛਾ ਉਹ ਲੁਕੇ, ਕੋਈ ਪਾਣੀ ਭਰਿਆ ਸੀ ਉੱਥੇ, ਜਿਹੜੇ ਪੱਤਰ ਹੁੰਦੇ ਸੀ ਕੌਲ ਡੋਬਿਆਂ ਦੇ, ਉਹਨਾਂ ਥੱਲੇ ਕੋਈ ਉੱਥੇ ਮਰਿਆ, ਕੋਈ ਬਾਹਰ ਮਰਿਆ, ਉੱਥੇ ਲੁਕ ਗਿਆ। ਇਸ ਤਰ੍ਹਾਂ 3-4 ਜੀ ਮਰੇ ਜੀ ਸਾਰੇ। ਅੱਛਾ ਉਹ ਵੀ ਬਾਕੀ ਸਾਰਾ ਪਿੰਡ ਅਮਨ ਦੇ ਨਾਲ ਆ ਗਿਆ? ਸਾਰਾ ਪਿੰਡ ਕੋਈ ਜੀ ਉੱਥੇ ਰਹਿ ਤੇ ਨਹੀਂ ਗਿਆ ਤੁਹਾਡੀ ਬਰਾਦਰੀ ਦਾ? ਰਹਿ ਗਏ, ਫਿਰ ਉਹ ਆ ਗਏ ਬਾਅਦ 'ਚ ਆ ਗਏ ਸੀ ਫਿਰ? ਅੱਛਾ ਸਹੀ। ਤੇ ਸਾਡੇ ਮਤਲਬ ਹੈ ਕਿ ਮੇਰੇ ਆਪਣੇ ਭੈਣ ਜਿਹੜੇ ਗਏ, ਉਹ ਫਿਰ ਬਾਅਦ 'ਚ ਆ ਗਏ ਸੀ? ਬਾਅਦ 'ਚ ਆ ਗਏ। ਠੀਕ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਜਾਣਾ ਪਾਕਿਸਤਾਨ ਜਾਂ ਨਹੀਂ? ਹਾਂ ਕਮਿਆਰ ਸੀ ਹਿੰਦੂ ਇੱਕ। ਅੱਛਾ ਉਹ ਫਿਰਦਾ ਰਿਹਾ, ਫਿਰ ਜਿਹੜੀ ਜਨਾਨੀਆਂ ਉਹਨਾਂ ਸਿੱਖਾਂ ਧੱਕੇ ਨਾਲ ਖੜੀਆਂ ਹੋਈਆਂ ਸੀ, ਉਹ ਲੈ ਜਾ ਕੇ ਕਿਸੇ ਕੁੜੀ ਕਿਸੇ ਦੀ ਭੈਣ ਕਿਸੇ ਜਨਾਨੀ ਕੌਣ ਲੈ ਗਿਆ ਸੀ? ਸਿੱਖ ਅੱਛਾ
ਉਹ ਜਨਾਬ ਫਿਰ ਚੋਰੀ ਉਹਨਾਂ ਨੂੰ ਪੁੱਛਦਾ ਸੀਗਾ ਜਿਹਨੇ ਆਖਿਆ ਮੈਂ ਜਾਣਾ ਪਾਕਿਸਤਾਨ। ਅੱਛਾ, ਉਹ ਹਿੰਦੂ ਪੁੱਛਦਾ ਰਿਹਾ ਨਾ ਕੁੜੀਆਂ ਨੂੰ ਹਾਂ ਜਿਹੜੀਆਂ ਸਿੱਖਾਂ ਨੇ ਖੋਹ ਲੀਆਂ ਸਨ, ਹਾਂ ਉਹ ਹਿੰਦੂ ਚੋਰੀ ਪੁੱਛਦਾ ਰਿਹਾ। ਹਾਂ, ਉਹ ਜਿਹੜੀ ਨੇ ਆਖਣਾ ਮੈਂ ਪਾਕਿਸਤਾਨ ਜਾਣਾ, ਅੱਛਾ ਉਹਨੂੰ ਜਨਾਬ ਉਹਨੇ ਪਤਾ ਰਾਤੋਂ ਰਾਤ ਹੀ ਮਲੇਰਕੋਟਲਾ ਪੰਪ ਬਣਾ ਕੇ ਲਿਆ ਉਹਨਾਂ ਨੇ। ਮਲੇਰਕੋਟਲਾ ਅਜੇ ਵੀ ਉੱਥੇ ਹੀ ਆ। ਮਲੇਰਕੋਟਲਾ, ਹਾਂ ਉਹ ਹਿੰਦੂ ਫਿਰ ਉਹ ਰਾਤੋਂ ਰਾਤ ਉਹਨਾਂ ਮੁਸਲਮਾਨ ਕੁੜੀਆਂ ਨੂੰ ਉੱਥੋਂ ਕਢਾ ਕੇ ਹਾਂ, ਉੱਥੇ ਉਹ ਮਲੇਰਕੋਟਲਾ ਕੈਂਪ ਪਹੁੰਚਾਉਂਦਾ ਰਿਹਾ। ਉੱਥੇ ਜਨਾਬ ਮੁਸਲਮਾਨ ਸੀ ਉਹ ਰਾਜਾ ਅੱਛਾ ਬਾਦਸ਼ਾਹ। ਅੱਛਾ। ਮਲੇਰਕੋਟਲਾ ਅਜੇ ਵੀ ਅਮਨ ਉੱਥੇ ਹੀ ਆ ਉਹ। ਅੱਛਾ ਤੇ ਉਹਨੇ ਜਦੋਂ ਦੇਖਿਆ ਕਿ ਹੁਣ ਸਾਰੀ ਆ ਗਈਆਂ ਨੇ, ਹਾਂ ਜਿੰਨੀ ਕੁ ਹੋ ਜਾਣ ਹਾਂ ਉੱਥੇ ਪਾਕਿਸਤਾਨ ਦਾ ਫੌਜੀਆਂ ਦਾ ਟਰੱਕ ਮੰਗਾਣਾ, ਅੱਛਾ, ਚੜਾ ਕੇ ਭੇਜ ਦੇ। ਉਹਦੇ 'ਚ ਕਲਾ ਦੇਣੀ। ਆਖਰੀ ਜਦੋਂ ਆਈਆਂ ਨੇ ਕੁੜੀਆਂ ਉਹਨਾਂ ਦੇ ਨਾਲ ਆ ਕੇ ਇੱਥੇ ਆ ਗਏ, ਮੁਸਲਮਾਨ ਹੋ ਗਏ। ਉਹ ਹਿੰਦੂ ਆ ਵੀ ਉਹਨਾਂ ਦੇ ਨਾਲ ਇੱਧਰ ਆ ਗਿਆ ਫਿਰ। ਹਾਂ ਮੁਸਲਮਾਨ ਹੋ ਗਏ। ਬੜੀ ਗੱਲ ਹੈ ਜੀ। ਫਿਰ ਉਦੋਂ ਕਿੰਨੀ ਕੁ ਉਮਰ ਸੀ ਉਸ ਹਿੰਦੂ ਦੀ ਜਿਹਨੇ ਉਹ ਪਾਕਿਸਤਾਨੀਆਂ ਮੁਸਲਮਾਨ ਬੱਚੀਆਂ ਨੂੰ ਬਚਾ ਕੇ ਇੱਧਰ ਪਹੁੰਚਾਇਆ ਤੇ ਨਾਲ ਹੀ ਆਪ ਆ ਗਿਆ? ਮਤਲਬ ਹੈ ਉਹ ਹੋਣਾ ਕੋਈ ਮੇਰੇ ਕੋਲ 40-35 ਸਾਲ ਦੀ ਉਮਰ ਹੋਣੀ। 35-40 ਸਾਲ ਦਾ। ਹਾਂ, ਅੱਛਾ ਉਹ ਬੜੀ ਉਹਨੇ ਅੰਦਾਜ਼ ਕੀਤੀ ਭਾਵੇਂ ਕੋਈ ਧੱਕੇ ਨਾਲ ਫੜਿਆ, ਹਾਂ। ਭਾਵੇਂ ਕੋਈ ਅੱਛਾ, ਉਹ ਫਿਰ ਇੱਥੇ ਤਤਲੇ ਵਾਲੀ ਆ ਗਿਆ ਸੀ? ਨਹੀਂ, ਹਾਂ। ਪਾਕਿਸਤਾਨ ਨੂੰ ਪਤਾ ਨਹੀਂ ਕਿੱਥੇ ਕਸੂਰ ਆ ਗਿਆ ਸੀ। ਅੱਛਾ, ਮਤਲਬ ਕਿ ਕਸੂਰ ਨਾਲ ਆ ਗਿਆ, ਫਿਰ ਇੱਧਰ ਰਹਿ ਪਿਆ ਸੀ। ਇੱਥੇ ਹੀ ਗਿਆ। ਉਧਰ ਆਪਣੇ ਬੀਵੀ ਬੱਚੇ ਸਾਰੇ ਉਧਰ ਛੱਡ ਆਏ? ਖਬਰ